ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਟਾਈਮ ਹੁੰਦਾ ਹੈ ਖਬਰ ਤੇ ਨਜ਼ਰ ਪ੍ਰੋਗਰਾਮ ਦਾ, ਜਿਸ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਕੁਝ ਕੁ ਖਬਰਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ ਗੁਰਦੀਪ ਸਿੰਘ ਪਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫਾਬਲਰ, ਸੁੱਚਾ ਸਿੰਘ ਜੀ ਫਰੈਜ਼ਨੋ, ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਜੀ ਸਮਰਾ ਜੁੱਬਾ ਸਿਟੀ ਤੋਂ। ਬਹੁਤ ਬਹੁਤ ਆਪ ਸਭ ਦੇ ਧੰਨਵਾਦੀ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ ਜੀ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੇ ਮੇਨ ਹੈਡਿੰਗ ਬਣੇ ਹੋਏ ਆ ਧਰਮ ਦੇ ਨਾਂ 'ਤੇ ਵੀ, ਪ੍ਰਚਾਰ ਦੇ ਨਾਂ 'ਤੇ ਵੀ ਬਹੁਤ ਕੁਛ ਹੋ ਰਿਹਾ। ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨਾਂ ਨੂੰ ਰੋਕਣ ਲਈ ਅੰਮ੍ਰਿਤਸਰ ਦੇ ਵਿੱਚ ਜ਼ੋਰ ਅਜਮਾਈ। ਬਿਲਕੁਲ ਜੀ, ਇਹ ਦਮਦਮੀ ਟਕਸਾਲ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦੇ ਵਿਚਾਲੇ ਚੱਲ ਰਿਹਾ ਵਿਵਾਦ ਜਿਹੜਾ ਸੀਗਾ ਜੀ, ਇਹਦੇ ਦੌਰਾਨ ਟਕਸਾਲ ਸਣੇ ਉਹਨੇ ਕੁਛ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਸਣੇ ਅਕਾਲ ਤਖਤ ਦੇ ਜਥੇਦਾਰ ਨੂੰ ਜਿਹੜਾ ਦੀ ਉਹ ਮੰਗ ਪੱਤਰ ਦਿੱਤਾ। ਇਹ ਕਿਹਾ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦੇ 14 ਨਵੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਹੋ ਰਹੇ ਸੰਮੇਲਨ ਦੇ ਉੱਤੇ ਰੋਕ ਲਾਈ ਜਾਵੇ। ਅਕਾਲ ਤਖਤ ਦੇ ਜਥੇਦਾਰ ਨੇ ਕਾਰਵਾਈ ਕਰਦਿਆਂ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹ ਹਦਾਇਤ ਦਿੱਤੀ ਹੈ ਕਿ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਜਾਵੇ ਤੇ ਆਪਣੀ ਰਿਪੋਰਟ ਜਿਹੜੀ ਆ ਉਹ 12 ਨਵੰਬਰ ਨੂੰ ਸੌਂਪੇ। ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵੱਲੋਂ 14 ਨਵੰਬਰ ਨੂੰ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਦੀਵਾਨ ਜਿਹੜਾ ਦੀ ਉਹ ਲਾਇਆ ਜਾ ਰਿਹਾ, ਜਿਹਦੇ ਵਿਰੋਧ ਦੇ ਵਿੱਚ ਇਹ ਦਮਦਮੀ ਟਕਸਾਲ ਜਿਹੜੀ ਉਹ ਆ ਕੇ ਖੜੀ ਜਿਹੜੀ ਹੈ ਜੀ ਉਹ ਹੋ ਗਈ ਹੈ। ਔਰ ਨਾ ਸਿਰਫ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਮੰਗ ਪੱਤਰ ਦਿੱਤਾ ਗਿਆ, ਬਲਕਿ ਅਕਾਲ ਤਖਤ ਨੂੰ ਵੀ ਇਹਦੇ ਵਿੱਚ ਜਿਹੜਾ ਜੀ ਉਹ ਲਾ ਲਿਆ ਗਿਆ। ਮੰਗ ਪੱਤਰ 'ਚ ਇਹ ਕਿਹਾ ਗਿਆ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਪ੍ਰਚਾਰ ਸਮੱਗਰੀ ਗੁਰਮਤ ਦੀ ਕਸੌਟੀ ਤੇ ਖਰੀ ਨਹੀਂ ਹੈ। ਉਹ ਸਿੱਖ ਮਰਿਆਦਾ ਦੇ ਉੱਤੇ ਚੋਟ ਕਰਕੇ ਸੰਗਤ ਨੂੰ ਸਿੱਖੀ ਮਾਰਗ ਤੋਂ ਭਟਕਾਉਣ ਦਾ ਯਤਨ ਜਿਹੜਾ ਉਹ ਕਰ ਰਿਹਾ। ਜਿਹੜੇ ਅਕਾਲ ਤਖਤ ਦੇ ਜਥੇਦਾਰ ਹੈ ਜੀ, ਉਹਨਾਂ ਨੇ ਜਿਹੜਾ ਜੀ ਇਹ ਲਾਏ ਗਏ ਦੋਸ਼ਾਂ ਦੀ ਜਾਂਚ ਤੇ ਦੀਵਾਨ ਦੇ ਵਾਸਤੇ 45 ਕਮੇਟੀ ਜਿਹੜੀ ਹੈ ਜੀ ਉਹ ਬਣਾਤੀ ਹੈ। ਦੇਖੋ ਹਾਲਾਤ ਕਿਸ ਜਗ੍ਹਾ ਦੇ ਉੱਤੇ ਜਿਹੜੇ ਜੀ ਉਹ ਪਹੁੰਚ ਗਏ ਆ ਕਿ ਜਿਹੜੇ ਜਿਵੇਂ ਕਿਹਾ ਜਾਂਦਾ ਕਿ ਧਰਮ ਪ੍ਰਚਾਰ ਕਰਨਾ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਉਹ ਧਰਮ ਪ੍ਰਚਾਰ ਦਾ ਕੰਮ ਕਰਦੀ, ਉਹ ਵੱਖਰੀ ਗੱਲ ਹੈ ਕਿ ਉਹਦੀ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਸੁੱਚਾ ਸਿੰਘ ਲਗਾਹ ਵਰਗੇ ਨੇ। ਤੇ ਜੇ ਦੂਸਰਾ ਜਿਹੜਾ ਜੀ ਉਹ ਦੀਵਾਨ ਲਾਉਣ ਦੀ ਉੱਥੇ ਕੋਈ ਸਿਰਫ ਇਹ ਦੀਵਾਨ ਹੀ ਲਾਉਣਾ ਜੀ, ਉਹਨੇ ਕੋਈ ਇਹ ਤਾਂ ਮਿੱਥ ਕੇ ਕਿਹਾ ਨੀਗਾ ਕਿ ਉਹਨੇ ਜਾ ਕੇ ਚੋਟ ਜਿਹੜੀ ਹੈ ਜੀ ਉੜਨੀ ਹੈ। ਉਹਦੇ ਤੋਂ ਪਹਿਲਾਂ ਹੀ ਜਿਹੜਾ ਜੀ ਜਿਸ ਕਿਸਮ ਦਾ ਇਹ ਰੌਲਾ ਰੱਪਾ ਜਿਹੜਾ ਉਹ ਪਾ ਲਿਆ, ਔਰ ਪਤਾ ਹੀ ਹੈ ਜਿਹੜੀ ਕਮੇਟੀ ਬਣਨੀ ਆ 12 ਤਰੀਕ ਨੂੰ ਉਹ ਕੀ ਕਹੂਗੀ, ਤੇ ਫਿਰ ਅਕਾਲ ਤਖਤ ਦੇ ਜਥੇਦਾਰ ਜਿਹੜਾ ਜੀ ਉਹ ਕਹਿ ਦੂਗਾ ਭਾਈ ਨਹੀਂ ਲਾਉਣਾ ਦੀਵਾਨ। ਬਿਲਕੁਲ ਜੀ, ਉਹ ਤਾਂ ਡਿਸਾਈਡ ਨਹੀਂ ਕੀਤਾ ਹੀ ਹੋਇਆ ਕਿ ਉਹਦੇ ਵਿੱਚ ਕੀ ਆ, ਛਾਣਬੀਣ ਕੀਤੀ ਹੋਈ ਆ ਜੀ ਐਕਚੁਅਲੀ ਇਹਨਾਂ ਨੇ। ਤੇ ਅੱਗੇ ਆਪਾਂ ਨੋਟਬੰਦੀ ਦੀ ਜੇ ਗੱਲ ਕਰੀਏ, ਸਾਲ ਪੂਰਾ ਹੋਣ ਤੇ ਵਿਰੋਧੀ ਧਿਰਾਂ ਤੇ ਸਰਕਾਰ ਆਮੋ ਸਾਹਮਣੇ। ਦੇਖੋ ਜੀ, ਜਿਹੜੀਆਂ ਕਾਂਗਰਸ ਹੈ ਖਾਸ ਤੌਰ ਤੇ, ਉਹਨੇ ਸਮੁੱਚੇ ਮੁਲਕ ਦੇ ਵਿੱਚ ਇਹਨੂੰ ਕਾਲਾ ਦਿਵਸ ਵਜੋਂ ਜਿਹੜਾ ਜੀ ਉਹ ਮਨਾਇਆ। ਥਾਂ ਥਾਂ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ ਗਏ, ਕੈਂਡਲ ਮਾਰਚ ਜਿਹੜੇ ਆ ਜੀ ਉਹ ਕੱਢੇ ਗਏ, ਔਰ ਇਹ ਆਖਿਆ ਗਿਆ ਕਿ ਨੋਟਬੰਦੀ ਦਾ 1 ਸਾਲ ਪੂਰਾ ਹੋਣ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਆਰਥਿਕ ਸੁਧਾਰਾਂ ਨੇ ਭਾਰਤ ਨੂੰ ਜਿਹੜਾ ਜੀ ਉਹ ਲੁੱਟ ਲਿਆ। ਕਾਂਗਰਸ ਨੇ ਜਿਹੜਾ ਜੀ ਇਹ ਬਿਆਨ ਦਿੱਤਾ, ਔਰ ਇਹ ਵੀ ਕਿਹਾ ਗਿਆ ਜੀ ਕਿ 15 ਲੱਖ ਨੌਕਰੀਆਂ ਖਤਮ ਕਰ ਦਿੱਤੀਆਂ ਮੁਲਕ ਦੇ ਵਿੱਚੋਂ ਸਰਕਾਰ ਦੀ ਇਸ ਨੋਟਬੰਦੀ ਨੇ। ਜਿਹੜੇ ਉਸ ਦੌਰਾਨ ਮਾਰੇ ਗਏ ਲੋਕ ਸਨ ਜੀ, ਜਿਨ੍ਹਾਂ ਦੀ ਡੈਥ ਹੋ ਗਈ ਸੀ ਕਿਸੇ ਨਾ ਕਿਸੇ ਵਜ੍ਹਾ ਕਰਕੇ, ਲੋਕਾਂ ਦੇ ਵਿਆਹ ਰੁਕ ਕੇ, ਅੰਤਮ ਰਸਮਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਮੁਸ਼ਕਿਲਾਂ ਆਈਆਂ। ਸਭ ਨੂੰ ਚੇਤਾ ਹੈ ਜੀ ਸਾਲ ਪਹਿਲਾਂ ਜਿਹੜਾ ਕੀ ਹੋਇਆ ਸੀਗਾ, ਔਰ ਇਹ ਜਿਹੜੀ ਹੈ ਜੀ ਸਾਲ ਉਦੋਂ ਆਇਆ ਜਦੋਂ ਹਿਮਾਚਲ 'ਚ ਵੋਟਾਂ ਪੈ ਰਹੀਆਂ ਨੇ, ਗੁਜਰਾਤ ਦੇ ਵਿੱਚ ਵੋਟਾਂ ਜਿਹੜੀਆਂ ਉਹ ਪੈ ਰਹੀਆਂ ਨੇ। ਉਸ ਟਾਈਮ ਦੇ ਉੱਤੇ ਜਿਹੜੀ ਵਿਰੋਧੀ ਧਿਰ ਆ ਜੀ ਉਹ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦੀ ਸੀ ਕਿ ਸਾਲ ਪਹਿਲਾਂ ਉਹਨਾਂ ਦੇ ਨਾਲ ਕੀ ਹੋਇਆ ਸੀ। ਲੋਕਾਂ ਨੂੰ ਅੱਜ ਵੈਸੇ ਯਾਦ ਹੈ ਕਿ ਕੀ ਕੁਝ ਜਿਹੜੇ ਹਾਲਾਤ ਬਣੇ ਸਨ। ਦੂਜੇ ਪਾਸੇ ਸਰਕਾਰ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਇਹ ਤਾਂ ਜਿਹੜਾ ਪ੍ਰਧਾਨ ਮੰਤਰੀ ਹੋਰਾਂ ਦਾ ਬਿਆਨ ਆਇਆ ਕਿ ਫੈਸਲਾ ਕੁੰਨ ਜੰਗ ਜਿਹੜੀ ਸੀ ਬਲੈਕ ਮਨੀ ਦੇ ਅਗੇਂਸਟ ਉਹ ਜਿੱਤ ਲਈ ਹੈ ਲੋਕਾਂ ਨੇ। ਇਹ ਬਲੈਕ ਮਨੀ ਜਿਹੜੀ ਹੈ ਜੀ ਉਹ ਕਿਵੇਂ ਜੰਗ ਜਿੱਤੀ ਗਈ, ਇਹਦਾ ਖੁਲਾਸਾ ਜਿਹੜਾ ਜੀ ਉਹ ਵੱਖ-ਵੱਖ ਚੈਨਲਾਂ ਦੇ ਉੱਤੇ ਬੈਠੇ ਸਰਕਾਰ ਦੇ ਨੁਮਾਇੰਦੇ ਜਿਹੜੇ ਆ ਜੀ ਉਹ ਨਹੀਂ ਕਰ ਪਾ ਰਹੇ, ਕਿਉਂਕਿ ਉਹਨਾਂ ਨੂੰ ਸਹੀ ਪੁੱਛੋ ਤਾਂ ਉਹ ਆਨਸਰਲੈਸ ਨੇ ਜੀ ਇਸ ਮੁੱਦੇ ਦੇ ਉੱਤੇ ਕਿ RBI ਕਿਵੇਂ ਕਹਿੰਦੀ ਅਜੇ ਤੱਕ ਨੋਟ ਉਹ ਗਿਣੀ ਜਾਂਦੀ ਆ,
ਤੇ ਜਿਹੜੇ ਬਲੈਕ ਮਨੀ ਦੀ ਗੱਲ ਕਹੀ ਜਾ ਰਹੀ ਹੈ ਕਿ ਜੰਗ ਜਿੱਤ ਲਈ ਆ, ਜੇ ਪੈਸਾ ਸਾਰੇ ਦਾ ਸਾਰਾ ਹੀ ਬੈਂਕਾਂ 'ਚ ਮੁੜ ਕੇ ਆ ਗਿਆ ਫਿਰ ਬਲੈਕ ਮਨੀ ਕਿਹੜੀ ਆ? ਤੇ ਜਿਹੜੇ ਨਕਲੀ ਨੋਟਾਂ ਦੀ ਗੱਲ ਆਖੀ ਗਈ ਸੀ, ਨਕਲੀ ਨੋਟ ਬਹੁਤ ਆ, ਫਿਰ ਨਕਲੀ ਨੋਟ ਕਿਹੜੇ ਆ? ਤੇ ਅੱਤਵਾਦੀਆਂ ਵਾਲੇ ਜਿਹੜੇ ਆ ਜੀ ਉਹ ਨੋਟ ਕਿਹੜੇ ਆ? ਇਹ ਕਿਹਾ ਜਾ ਰਿਹਾ ਜੀ ਕਿ RBI ਜਿਹੜੀ ਆ ਉਹ ਇਸ ਕਰਕੇ ਗਿਣਤੀ ਨਹੀਂ ਦੱਸ ਰਹੀ ਵੀ ਉਹ 100% ਤੋਂ ਉੱਪਰ ਨੋਟ ਵੱਧ ਆ ਗਏ, ਕਿਉਂਕਿ ਜਿੰਨਾ ਨੋਟ ਨਕਲੀ ਚੱਲ ਰਿਹਾ ਸੀਗਾ ਉਹ ਵੀ ਸਾਰੇ ਦਾ ਸਾਰਾ ਬੈਂਕਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਉਹ ਸਾਹਮਣੇ ਆ ਗਿਆ। ਤੋ ਇਸ ਕਰਕੇ ਜਿਹੜਾ ਜੀ ਇਹਨੂੰ ਲੈ ਕੇ ਵਾਦ-ਵਾਦ ਮੇਰਾ ਨਹੀਂ ਖਿਆਲ ਕਿ ਬਹੁਤ ਛੇਤੀ ਖਤਮ ਹੋਣ ਵਾਲਾ, ਲੰਬੇ ਸਮੇਂ ਤੱਕ ਚੱਲੂਗਾ। ਕਮ ਸੇ ਕਮ 19 ਦੀਆਂ ਚੋਣਾਂ ਤੱਕ ਤਾਂ ਜਿਹੜਾ ਜੀ ਇਹ ਮੁੱਦਾ ਭਖਦਾ ਰਹੂਗਾ। ਬਿਲਕੁਲ ਜੀ, ਇਹੋ ਜਿਹੇ ਮੁੱਦੇ ਉਸ ਟਾਈਮ ਦੇ ਲਈ ਰੱਖੇ ਹੁੰਦੇ ਆ। ਤੇ ਅੱਗੇ ਆਪਾਂ ਹਿਮਾਚਲ ਦੀ ਜੇ ਗੱਲ ਕਰੀਏ ਤੇ ਉੱਥੇ ਵੋਟਾਂ ਅੱਜ ਜੀ 68 ਵਿਧਾਨ ਸਭਾ ਹਲਕਿਆਂ ਦੇ ਵਿੱਚ ਅੱਜ ਵੋਟਾਂ ਜਿਹੜੀਆਂ ਜੀ ਉਹ ਪੈਣ ਦਾ ਕੰਮ ਸ਼ੁਰੂ ਹੋ ਗਿਆ। ਇਹਦੇ ਵਿੱਚ ਜਿਹੜਾ ਜੀ ਮੁੱਖ ਮੰਤਰੀ ਵੀਰਭਦਰ ਸਿੰਘ, 10 ਮੰਤਰੀ, 8 ਮੁੱਖ ਪਾਰਲੀਮਾਨੀ ਸੈਕਟਰੀ ਜਿਹੜਾ ਜੀ ਇਹ ਸਾਰੇ ਦੇ ਸਾਰੇ ਆਪਣੀ ਕਿਸਮਤ ਅਜ਼ਮਾਈ ਜਿਹੜੀ ਆ ਉਹ ਕਰ ਰਹੇ ਆ। ਬਸਪਾ ਨੇ ਵੀ 42 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਜਿਹੜੇ ਖੜੇ ਕੀਤੇ ਆ। CPIM ਜਿਹੜੀ ਹੈ ਜੀ ਉਹਨੇ 14, ਸਵਾਭਿਮਾਨ ਪਾਰਟੀ ਤੇ ਲੋਕ ਗਠਬੰਧਨ ਪਾਰਟੀ 6 ਤੇ CPI 3 ਸੀਟਾਂ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਹੈ। ਮੁੱਖ ਟੱਕਰ ਜਿਹੜੀ ਹੈ ਜੀ ਦੋ ਧਿਰਾਂ ਦੇ ਵਿਚਾਲੇ ਹੀ ਆ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ। ਇਹ ਜਦੋਂ ਤੋਂ ਹਿਮਾਚਲ ਜਿਹੜਾ ਦੀ ਹੋਂਦ ਦੇ ਵਿੱਚ ਆਇਆ ਉਦੋਂ ਤੋਂ ਪਹਿਲੀ ਵਾਰੀ ਆ ਇਹ ਕਿ ਜਿਹੜੀ ਕਾਂਟੇ ਦੀ ਟੱਕਰ ਬਣੀ ਹੋਈ ਆ। ਨਹੀਂ ਤਾਂ ਹਿਮਾਚਲ ਦਾ ਇਹ ਰਿਕਾਰਡ ਰਿਹਾ ਜੀ ਕਿ ਇੱਕ ਵਾਰੀ ਉਹ ਚੁੱਪ ਕਰਕੇ ਜਿਹੜਾ ਦੀ ਇੱਕ ਪਾਰਟੀ ਨੂੰ ਵੋਟਾਂ ਪਾਉਂਦੇ ਆ, ਉਹ ਸਰਕਾਰ ਬਣਾ ਲੈਂਦੀ ਆ। 5 ਸਾਲ ਬਾਅਦ ਮੁੜ ਕੇ ਫਿਰ ਦੂਜੀ ਪਾਰਟੀ ਨੂੰ ਵੋਟਾਂ ਪਾਉਂਦੇ ਆ, ਉਹ ਸਰਕਾਰ ਜਿਹੜੀ ਹੈ ਜੀ ਉਹ ਬਣਾ ਲੈਂਦੀ ਆ। ਸ਼ਾਇਦ ਕਿਤੇ ਨਾ ਕਿਤੇ ਇਹਦਾ ਪ੍ਰਮੁੱਖ ਰੀਜ਼ਨ ਕਾਂਗਰਸ ਦੀ ਟੱਕਰ ਦਾ ਇਹ, ਦੋਨਾਂ ਧਿਰਾਂ ਦੀ ਟੱਕਰ ਦਾ ਇਹ ਆ ਕਿ ਜਿਹੜੀਆਂ ਦੋਵੇਂ ਪਾਰਟੀਆਂ ਨੇ, ਨਾ ਭਾਰਤੀ ਜਨਤਾ ਪਾਰਟੀ ਨੇ ਨਵੀਂ ਜਿਹੜੀ ਲੀਡਰਸ਼ਿਪ ਸੀ ਉਹਨੂੰ ਪਨਪਣ ਦਿੱਤਾ, ਨਾ ਉਗਣ ਦਿੱਤਾ, ਨਾ ਵੱਡੀ ਹੋਣ ਦਿੱਤਾ। ਉਹ ਸਾਰਾ ਕੁਝ ਜਿਹੜਾ ਜੀ ਉਹ ਘੁੰਮਦਾ ਰਿਹਾ ਪ੍ਰੇਮ ਕੁਮਾਰ ਧੁੱਬਲ ਹੋਰਾਂ ਦੇ ਉੱਤੇ। ਔਰ ਕਾਂਗਰਸ ਦੇ ਵੀ ਹਾਲਾਤ ਇਹੀ ਹੈ, ਉਹ ਵੀ ਵੀਰਭਦਰ ਸਿੰਘ ਤੇ ਉਹਦੇ ਪਰਿਵਾਰ ਦੇ ਮੈਂਬਰਾਂ ਤੱਕ ਸੀਮਤ ਹੋ ਕੇ ਜਿਹੜੀ ਜੀ ਉਹ ਰਹਿ ਗਈ। ਵੀਰਭਦਰ ਸਿੰਘ ਹੋਰਾਂ ਦੇ ਉੱਤੇ ਕਰਪਸ਼ਨ ਦੇ ਚਾਰਜਸ ਲੱਗੇ, CBI ਦੀ ਰੇਡ ਤੱਕ ਜਿਹੜੀ ਹੈ ਜੀ ਉਹ ਹੋਈ। ਕਾਂਗਰਸ ਨੂੰ ਫੇਰ ਵੀ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਵਜੋਂ ਜਿਹੜਾ ਜੀ ਉਹ ਵੀਰਭਦਰ ਸਿੰਘ ਹੋਰਾਂ ਨੂੰ ਹੀ ਪੇਸ਼ ਕਰਨਾ ਪੈ ਗਿਆ, ਕਿਉਂਕਿ ਚੋਇਸ ਕੋਈ ਨਹੀਂ ਸੀ ਉਹਨਾਂ ਕੋਲੇ। ਤਾਂ ਉਹੀ ਹਾਲਾਤ ਭਾਰਤੀ ਜਨਤਾ ਪਾਰਟੀ ਦੇ ਬਣੇ। ਉਹਨਾਂ ਨੂੰ ਪ੍ਰੇਮ ਕੁਮਾਰ ਧੁੱਬਲ ਉਹਦੇ ਉੱਤੇ ਵੀ ਕਈ ਜਿਹੜੇ ਕਰਪਸ਼ਨ ਦੇ ਚਾਰਜਸ ਸੀਗੇ ਉਹ ਸਮੇਂ-ਸਮੇਂ ਤੇ ਲੱਗਦੇ ਰਹੇ। ਭਾਰਤੀ ਜਨਤਾ ਪਾਰਟੀ ਨੂੰ ਭਰੋਸਾ ਉਹਦੇ ਉੱਤੇ ਹੀ ਕਰਨਾ ਪੈ ਗਿਆ, ਕਿਉਂਕਿ ਨਵੀਂ ਫੌਜ ਜਿਹੜੀ ਨਵੀਂ ਲੀਡਰਸ਼ਿਪ ਸੀ ਉਹ ਨਹੀਂ ਉਭਰੀ, ਜਿਹਦੇ ਕਰਕੇ ਮੁਕਾਬਲਾ ਜਿਹੜਾ ਜੀ ਉਹ ਸਖਤ ਹੋ ਗਿਆ। ਨਹੀਂ ਤਾਂ ਅਦਰਵਾਈਜ਼ ਐਂਟੀ ਇਨਕੰਬੈਂਸੀ ਹੈਗੀ ਆ ਹਿਮਾਚਲ ਦੇ ਵਿੱਚ, ਉਨੀ ਨਹੀਂ ਜਿੰਨੀ ਜਿਹੜੀ ਆ ਉਹ ਪਿਛਲੇ ਚੋਣਾਂ ਦੇ ਸਮੇਂ ਦੇ ਦੌਰਾਨ ਦਿਸਦੀ ਰਹੀ ਆ। ਸੋ ਟੱਕਰ ਜਿਹੜੀ ਆ ਜੀ ਉਹ ਕਾਂਟੇ ਦੀ ਆ। ਭਾਰਤੀ ਜਨਤਾ ਪਾਰਟੀ ਨੇ ਪੂਰਾ ਟਿੱਲ ਲਾਇਆ, ਪ੍ਰਧਾਨ ਮੰਤਰੀ ਤੱਕ ਚੋਣ ਪ੍ਰਚਾਰ ਜਿਹੜਾ ਜੀ ਉਹ ਕਰਕੇ ਗਏ ਆ। ਕਾਂਗਰਸ ਨੇ ਵੀ ਪੂਰਾ ਜ਼ੋਰ ਲਾਇਆ। ਹਾਂ, ਚੋਣ ਪ੍ਰਚਾਰ ਦੇ ਮਾਮਲੇ 'ਚ ਦੇਖਿਆ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਮੂਹਰੇ ਰਹੀ ਆ। ਇੱਥੇ ਵੀਰਭਦਰ ਸਿੰਘ ਹੋਰੀ ਜਿਹੜਾ ਜੀ ਉਹ ਆਪਣੇ ਸਿਰ ਦੇ ਉੱਤੇ ਜਾਦੀ ਜਿਹੜੀ ਉਹ ਚੋਣ ਲੜਿਆ। ਅੱਜ ਇੱਥੇ ਵੋਟਾਂ ਪੈ ਜਾਣਗੀਆਂ ਤੇ ਫਿਰ ਸਾਰੇ ਜਿਹੜਾ ਧਿਆਨ ਹੈ ਜੀ ਉਹ ਕੇਂਦਰਿਤ ਹੋ ਜਾਊਗਾ ਗੁਜਰਾਤ ਦੀਆਂ ਚੋਣਾਂ ਦੇ ਉੱਤੇ। ਔਰ ਜਦੋਂ ਗੁਜਰਾਤ 'ਚ ਵੋਟਾਂ ਪੈਣਗੀਆਂ ਉਦੋਂ ਬਾਅਦ ਇਹਨਾਂ ਦੀ ਜਾ ਕੇ ਕਿਤੇ ਗਿਣਤੀ ਹੋਊਗੀ ਦਸੰਬਰ ਦੇ 8 ਤਰੀਕ। ਹਾਂਜੀ, ਤੇ ਉਸ ਤੋਂ ਅੱਗੇ ਇੱਕ ਹੋਰ ਭੰਬਲ ਭੂਸਾ ਕਾਫੀ ਟਾਈਮ ਤੋਂ ਚੱਲ ਰਿਹਾ, ਗੁਰਪੁਰਬ ਦਿਹਾੜਿਆਂ ਤੇ ਸ਼ਹੀਦੀ ਦਿਹਾੜਿਆਂ ਤੇ, ਤਾਂ ਉਸੇ ਤਰ੍ਹਾਂ ਬਰਕਰਾਰ। ਬਿਲਕੁਲ ਜੀ, ਸਾਲ 2003 ਦੇ ਵਿੱਚ ਅਕਾਲ ਤਖਤ ਦੀ ਸਹਿਮਤੀ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ 10 ਦੇ ਵਿੱਚ ਸੋਧ ਕੇ ਨਾਂ ਹੇਠ ਮੁੜ ਕੇ ਵਿਕਰਮੀ ਕੈਲੰਡਰ ਦੇ ਵਿੱਚ ਤਬਦੀਲ ਕੀਤੇ ਜਾਣ ਕਰਕੇ ਗੁਰਪੁਰਬ ਦੀਆਂ ਜਿਹੜੀਆਂ 2-2 ਤਰੀਕਾਂ ਉਹਨੂੰ ਲੈ ਕੇ ਜਿਹੜਾ ਭੰਬਲ ਭੂਸਾ ਸੀਗਾ ਜੀ ਉਹ ਨਿਰੰਤਰ ਜਾਰੀ ਆ। ਔਰ ਕਈ ਕਿਸਮ ਦੇ ਵਖਰੇਵੇਂ ਜਿਹੜੇ ਆ ਉਹ ਪੈਦਾ ਹੋ ਰਹੇ ਆ। ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕੁਝ ਜਿਹੜੇ ਗੁਰਪੁਰਬ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਗੁਰਪੁਰਬ ਤੇ ਦਿਨ ਤਿਉਹਾਰਾਂ ਦੀਆਂ ਤਰੀਕਾਂ ਜਿਹੜੀਆਂ ਜੀ ਉਹ ਮਿੱਥੀਆਂ ਗਈਆਂ ਨੇ। ਹੋਲਾ ਮਹੱਲਾ, ਬੰਦੀ ਛੋੜ ਦਿਵਸ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ, ਇਹ ਸਿਰਫ ਵਿਕਰਮੀ ਕੈਲੰਡਰ ਅਨੁਸਾਰ ਮਨਾਉਣ ਦਾ ਫੈਸਲਾ ਕੀਤਾ ਗਿਆ ਸੀਗਾ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਜਿਹੜਾ ਜੀ ਉਹ 5 ਜਨਵਰੀ ਨੂੰ ਇਹ ਮਿੱਥਿਆ ਗਿਆ ਸੀਗਾ। ਔਰ ਮੱਸਿਆ ਸੰਗਰਾਮ ਦੀਆਂ ਤਰੀਕਾਂ ਪੱਕੀਆਂ ਕੀਤੀਆਂ ਗਈਆਂ ਸੀਗੀਆਂ। ਇਹ ਕੈਲੰਡਰ 6 ਸਾਲ ਦਸੰਬਰ 2009 ਤੱਕ ਸਫਲਤਾ ਪੂਰਵਕ ਚੱਲਦਾ ਰਿਹਾ। ਇਸ ਤੋਂ ਬਾਅਦ ਇਹਨੂੰ ਸਰਕਾਰਾਂ ਨੇ ਵੀ ਮਾਨਤਾ ਦੇ ਦਿੱਤੀ। ਜਨਵਰੀ 10 ਦੇ ਵਿੱਚ ਅਚਾਨਕ ਇਸ ਕੈਲੰਡਰ ਦੇ ਵਿੱਚ ਸੋਧ ਲਈ 2 ਮੈਂਬਰੀ ਕਮੇਟੀ ਬਣਾਈ ਗਈ, ਜਿਹਦੇ ਵਿੱਚ ਕੋਈ ਵੀ ਕੈਲੰਡਰ ਮਾਹਰ ਨਹੀਂ ਸੀਗਾ। ਔਰ ਉਹਨਾਂ ਦੇ ਸੁਝਾਅ ਦੇ ਆਧਾਰ ਦੇ ਉੱਤੇ ਅਕਾਲ ਤਖਤ ਦੇ ਵੱਲੋਂ ਸੋਧੇ ਹੋਏ ਨਵੇਂ ਕੈਲੰਡਰ ਨੂੰ ਲਾਗੂ ਕਰ ਦਿੱਤਾ ਗਿਆ ਜੀ। ਸੋਧਿਆ ਹੋਇਆ ਕੈਲੰਡਰ ਪੂਰੀ ਤਰ੍ਹਾਂ ਮੁੜ ਕੇ ਵਿਕਰਮੀ ਕੈਲੰਡਰ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕਰ ਦਿੱਤਾ ਗਿਆ, ਜਿਹਦੇ ਕਰਕੇ ਗੁਰਪੁਰਬ ਤੇ ਸ਼ਹੀਦੀ ਪੁਰਬ ਦੀਆਂ ਤਰੀਕਾਂ ਜਿਹੜੀਆਂ ਜੀ ਉਹ ਇਕੱਠੀਆਂ ਆ ਰਹੀਆਂ ਨੇ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 25 ਦਸੰਬਰ ਨੂੰ ਹੈ। ਵੱਡੇ ਸਾਹਿਬਜ਼ਾਦੇ ਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦਾਂ ਦਾ ਦਿਹਾੜਾ 22 ਦਸੰਬਰ ਨੂੰ ਹੈ।
ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 27 ਦਸੰਬਰ ਨੂੰ ਹੈ। 22 ਦਸੰਬਰ ਤੋਂ 27 ਦਸੰਬਰ ਤੱਕ ਸ਼ਹੀਦੀ ਦਿਹਾੜੇ ਤੇ ਪ੍ਰਕਾਸ਼ ਪੁਰਬ ਜਿਹੜਾ ਜੀ ਉਹ ਇਕੱਠੇ ਆ ਗਏ ਜੀ। ਹੁਣ ਕਿਉਂਕਿ ਇਹ ਜਿਹੜੇ ਦਿਨ ਉਹ ਹੁੰਦੇ ਆ ਜਿਹੜੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਇਹਨਾਂ ਦਿਨਾਂ ਦੇ ਦੌਰਾਨ ਫਤਿਹਗੜ੍ਹ ਸਾਹਿਬ ਤੇ ਦੇ ਆਲੇ ਦੁਆਲੇ ਇੱਕ ਪਰੰਪਰਾ ਜਿਹੜੀ ਹੈ ਜੀ ਉਹ ਚੱਲਦੀ ਆ। ਲੋਕ ਸਤਿਕਾਰ ਵਜੋਂ ਭੁੱਜੇ ਸੌਂਦੇ ਆ, ਜਿਵੇਂ ਕਿਹਾ ਜਾਂਦਾ ਨਿੱਕੀਆਂ ਜਿੱਦਾਂ ਵੱਡਾ ਸਾਕਾ ਉਹਨੂੰ ਯਾਦ ਕਰਦਿਆਂ ਹੋਇਆ, ਤੇ ਉਹਦੇ ਵਿਚਾਲੇ ਆ ਜਾਊਗਾ ਜੀ ਪ੍ਰਕਾਸ਼ ਪੁਰਬ ਜਿਹੜਾ ਕਿ ਖੁਸ਼ੀ ਦਾ ਦਿਹਾੜਾ ਹੁੰਦਾ। ਸੋ ਇੱਕ ਵਾਰੀ ਪਹਿਲਾਂ ਤੁਸੀਂ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਓਗੇ, ਫਿਰ ਗੁਰਪੁਰਬ ਮਨਾਓਗੇ, ਫਿਰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਜੀ ਉਹ ਮਨਾਓਗੇ। ਇਹਨੂੰ ਲੈ ਕੇ ਭੰਬਲ ਭੂਸਾ ਜਿਉਂ ਦਾ ਤਿਉਂ ਬਰਕਰਾਰ ਹੈ। ਤੇ ਇਹ ਦੇਖੋ ਜੀ ਭੰਬਲ ਭੂਸਾ ਕਦ ਤੱਕ ਚੱਲਦਾ ਆ। ਅੱਗੇ ਆਪਾਂ ਬਠਿੰਡੇ ਜ਼ਿਲ੍ਹੇ ਦੀ ਜੇ ਗੱਲ ਕਰੀਏ, ਉਸ ਵਿੱਚ ਅਥਰੂਆਂ ਦਾ ਹੜ੍ਹ ਜੀ ਕੱਲ ਵਾਪਰੇ ਹਾਦਸੇ ਨੇ ਜਿਹੜੇ ਇਹ ਅਜੇ ਚੜ੍ਹਦੀ ਉਮਰ ਦੇ ਬੱਚੇ ਸੀਗੇ, ਉਹਨਾਂ ਦੇ ਮਾਪਿਆਂ ਦੇ ਸਾਹਮਣੇ ਜਿਹੜਾ ਜੀ ਉਹ ਹਨੇਰਾ ਲਿਆਤਾ। ਕਿਉਂਕਿ ਕੋਈ ਆਪਣੇ ਬੱਚੀ ਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ, ਕੋਈ ਵਿਦੇਸ਼ ਭੇਜਣਾ ਚਾਹੁੰਦਾ ਸੀ, ਪਰ ਇਹ ਲਾਸ਼ਾਂ ਬਣਾ ਦਿੱਤੇ ਇੱਕ ਟਿੱਪਰ ਵਾਲੇ ਨੇ ਜੀ। ਭੁੱਚੋ ਮੰਡੀ ਦਾ ਗੋਪਾਲ ਕ੍ਰਿਸ਼ਨ ਉਹ ਕਹਿੰਦਾ ਕਿ ਉਹਦੀ ਜ਼ਿੰਦਗੀ ਹਨੇਰੀ ਗੁਫਾ ਵਾਂਗ ਜਿਹੜੀ ਹੋ ਗਈ। ਉਹਦਾ ਇਕੱਲਾ ਕਾਰਾ ਪੁੱਤ ਈਸ਼ਵਰ ਸਿੰਘ ਜਿਹੜਾ ਸੀਗਾ ਜੀ, ਈਸ਼ਵਰ, ਉਹ ਹਾਦਸੇ ਦੀ ਭੇਟ ਚੜ੍ਹ ਗਿਆ। ਬਠਿੰਡੇ ਦੇ ਵਿੱਚ ਮੈਡੀਕਲ ਸਟੋਰ ਚਲਾਉਂਦਾ ਹੈ ਗੋਪਾਲ ਕ੍ਰਿਸ਼ਨ। ਉਹ ਆਪਣੇ ਮੁੰਡੇ ਨੂੰ ਡਾਕਟਰ ਬਣਾਉਣਾ ਚਾਹੁੰਦਾ ਸੀਗਾ ਜੀ। ਲਹਿਰਾ ਖਾਨਾ ਦਾ ਕਿਸਾਨ ਜਗਰੂਪ ਸਿੰਘ, ਉਹਨੇ ਆਪਣੀ ਧੀ ਮਨਪ੍ਰੀਤ ਨੂੰ ਜਿਹੜਾ ਜੀ ਵਿਦੇਸ਼ ਭੇਜਣ ਦਾ ਸੁਪਨਾ ਲਿਆ ਸੀਗਾ, ਪਰ ਇਸ ਟਿੱਪਰ ਵਾਲੇ ਨੇ ਉਹਨੂੰ ਵੀ ਲਾਸ਼ ਜਿਹੜਾ ਉਹ ਬਣਾਤਾ। ਰਾਮਪੁਰਾ ਦਾ 18 ਸਾਲਾਂ ਦਾ ਵਿਨੋਦ ਕੁਮਾਰ ਮਿੱਤਲ ਘਰੋਂ ਤੁਰਿਆ ਸੀਗਾ ਜੀ ਨਵੀਂ ਆਸ ਦੇ ਨਾਲ, ਉਹ ਵੀ ਲਾਸ਼ ਬਣ ਗਿਆ। ਉਹਦਾ ਪਿਓ ਮਨੀਸ਼ ਕੁਮਾਰ ਜਿਹੜਾ ਜੀ ਉਹ ਆਪਣੇ ਹੋਸ਼ ਗਵਾ ਬੈਠਾ। ਉਹ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਦੱਸੀਦਾ, ਕਿਉਂਕਿ ਉਹ ਸੂਤ ਨਹੀਂ ਜਿਹੜਾ ਜੀ ਆ ਰਿਹਾ। ਇਸੇ ਤਰੀਕੇ ਦੇ ਨਾਲ ਸ਼ਿਖਾ ਜਿਹੜੀ ਸੀ ਜੀ ਉਹ ਜ਼ਿੰਦਗੀ ਤੋਂ ਹੱਥ ਧੋ ਬੈਠੀ, ਤੇ ਉਹਦੀ ਜਿਹੜੀ ਇੱਕ ਭੈਣ ਹੈ ਜੀ ਉਹ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਹੈ। ਰਾਮਪੁਰਾ ਦੀ ਲਵਪ੍ਰੀਤ ਕੌਰ ਜਿਹੜੀ ਹੈ ਜੀ ਉਹ ਵੀ ਇਸ ਹਾਦਸੇ ਦੇ ਵਿੱਚ ਮਾਰੀ ਗਈ। ਖੁਰਾਕ ਤੇ ਸਪਲਾਈ ਵਿਭਾਗ ਬਠਿੰਡਾ ਦੇ ਵਿੱਚ ਕਲਰਕ ਵਜੋਂ ਤਾਇਨਾਤ ਲਵਪ੍ਰੀਤ ਨੂੰ ਅਜੇ 1 ਸਾਲ ਨੌਕਰੀ ਜਿਹੜੀ ਉਹ ਕਰਨੀ ਨਸੀਬ ਹੋਈ ਸੀ, ਤੇ ਉਹ ਜ਼ਿੰਦਗੀ ਨੂੰ ਜਿਹੜਾ ਜੀ ਉਹ ਅਲਵਿਦਾ ਕਹਿ ਗਈ। ਇਹ ਜਿਹੜੀਆਂ ਡੈਥਸ ਹੋਈਆਂ ਨੇ ਜੀ ਕੱਲ, ਇਹਨੇ ਬਹੁਤ ਸਾਰੇ ਸਵਾਲ ਜਿਹੜੇ ਆ ਜੀ ਉਹ ਖੜੇ ਕਰ ਦਿੱਤੇ ਆ। ਸੜਕਾਂ ਦੇ ਉੱਤੇ ਨੱਚ ਦੀ ਮੌਤ ਦੇ ਬਾਰੇ ਦੇ ਵਿੱਚ ਤਾਂ ਆਪਾਂ ਸਵਾਲ ਜਿਹੜੇ ਬੜੇ ਵਾਰੀ ਜਿਹੜਾ ਜੀ ਉਹ ਰੇਜ਼ ਕੀਤੇ ਆ ਕਿ ਇੱਥੇ ਜਿਹੜੀਆਂ ਸੜਕਾਂ ਨੇ ਉਹ ਬੰਦੇ ਖਾਣੀਆਂ ਸੜਕਾਂ ਨੇ, ਪਰ ਹਾਲਾਤ ਜਿਹੜੇ ਆ ਜੀ ਉਹ ਨਾ ਪਹਿਲਾਂ ਸੁਧਰੇ ਤੇ ਨਾ ਅੱਜ ਜਿਹੜਾ ਜੀ ਉਹ ਸੁਧਰਨ ਵਾਲੇ ਪਾਸੇ ਤੁਰ ਰਹੇ ਨੇ। ਕੀ ਬਣੂਗਾ ਇਹਨਾਂ ਬੰਦੇ ਖਾਣੀਆਂ ਸੜਕਾਂ ਦਾ, ਕੁਝ ਨਹੀਂ ਕਿਹਾ ਜਾ ਸਕਦਾ ਜੀ। ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਮੰਦਭਾਗੀਆਂ ਘਟਨਾਵਾਂ ਆ ਉਹ ਐਕਸੀਡੈਂਟਾਂ ਕਰਕੇ ਹੋਈਆਂ। ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਘਰਾਂ ਵਿੱਚ ਇਹ 70 ਵਿਛੇ ਹੋਏ ਨੇ। ਤੇ ਅੱਗੇ ਆਪਾਂ ਜਗਤਾਰ ਸਿੰਘ ਦੀ ਗੱਲ ਕਰਦੇ ਹਾਂ ਕਿ ਉਸ ਦਾ ਸਹੁਰੇ ਪਰਿਵਾਰ ਨੇ ਸਾਰੇ ਦੋਸ਼ ਨਕਾਰੇ। ਉਹਦੇ ਐਕਚੁਅਲੀ ਜਿਹੜਾ ਉਹਦਾ ਸਹੁਰਾ ਪਰਿਵਾਰ ਹੈ ਉਹ ਜਗਦੀਸ਼ ਗਗਨੇਜਾ ਦੇ ਕਤਲ ਤੇ ਬਾਕੀ ਜਿਹੜੇ ਕਤਲ ਸੀਗੇ ਉਹਨਾਂ ਦੇ ਵਾਸਤੇ ਜਿਹੜੇ ਪੈਸੇ ਦੇਣ ਦੇ ਦੋਸ਼ਾਂ ਹੇਠ ਚੁੱਕੇ ਗਏ ਜਗਤਾਰ ਸਿੰਘ ਜਿਹੜਾ ਜੀ ਉਹਦੀ ਕਹਾਣੀ ਦੇ ਉੱਤੇ ਉਹਦਾ ਸਹੁਰਾ ਪਰਿਵਾਰ ਜਿਹੜਾ ਉਹ ਯਕੀਨ ਨਹੀਂ ਕਰ ਰਿਹਾ ਜੀ। ਇੰਗਲੈਂਡ ਤੋਂ ਆਏ ਜਗਤਾਰ ਸਿੰਘ ਨੂੰ ਪੰਜਾਬ ਪੁਲਿਸ ਨੇ ਜਗਦੀਸ਼ ਗਗਨੇਜਾ ਦੇ ਕਤਲ ਲਈ ਵਰਤੇ ਹਥਿਆਰਾਂ ਦੇ ਪੈਸੇ ਦੇਣ ਦੇ ਦੋਸ਼ਾਂ ਦੇ ਹੇਠ 4 ਨਵੰਬਰ ਨੂੰ ਜਿਹੜਾ ਉਹ ਚੁੱਕਿਆ ਸੀਗਾ। ਉਸ ਟਾਈਮ ਉਹ ਆਪਣੀ ਵਾਈਫ ਤੇ ਆਪਣੀ ਭੈਣ ਦੇ ਨਾਲ ਚੰਡੀਗੜ੍ਹ ਜਿਹੜਾ ਉਹ ਜਾ ਰਿਹਾ ਸੀਗਾ। 18 ਅਕਤੂਬਰ ਨੂੰ ਉਹਦਾ ਵਿਆਹ ਮਹਿਤਪੁਰ ਦੇ ਨੇੜੇ ਪਿੰਡ ਸੋਲ ਜਗੀਰ ਦੇ ਵਿੱਚ ਜਿਹੜਾ ਜੀ ਉਹ ਹੋਇਆ। ਇਹ ਜਿਹੜਾ ਜਗਤਾਰ ਸਿੰਘ ਹੈ ਜੀ ਇਹ ਕੈਨੇਡਾ ਦਾ ਇੰਗਲੈਂਡ ਦਾ ਜੰਮਪਲ ਹੈ, ਔਰ ਇਹ ਕਿਹਾ ਗਿਆ ਪੁਲਿਸ ਦੇ ਵੱਲੋਂ ਕਿ ਜਗਤਾਰ ਸਿੰਘ ਨੇ ਇੰਗਲੈਂਡ ਤੋਂ 4000 ਪਾਉਂਡ ਭੇਜੇ ਸੀਗੇ। ਜਿਹੜੀ ਜਗਤਾਰ ਸਿੰਘ ਦੀ ਸੱਸ ਹੈ ਉਹ ਇਹ ਕਹਿੰਦੀ ਆ ਕਿ ਉਹਦੇ ਪੁੱਤ ਨੂੰ ਜਿਹੜਾ ਜੀ ਉਹ ਖਾੜਕੂ ਬਣਾ ਦਿੱਤਾ। ਉਹ ਕਹਿੰਦੀ ਕਿ ਉਹਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ। ਉਹ ਇਹ ਵੀ ਕਹਿੰਦੀ ਆ ਕਿ ਜਦੋਂ ਉਹਨੂੰ ਲੈ ਕੇ ਗਏ ਨੇ ਤੇ ਪੁਲਿਸ ਵਾਲੇ ਕਹਿੰਦੇ ਕਿ ਉਹਨੂੰ ਫਰੀਦਕੋਟ ਲੈ ਕੇ ਜਾ ਰਹੇ ਆ। ਉਹਦੀ ਪਤਨੀ ਤੇ ਉਹਦਾ ਸਹੁਰਾ ਜਿਹੜਾ ਜੀ ਉਹ ਲੱਭਦੇ ਰਹੇ ਉਹਨੂੰ ਫਰੀਦਕੋਟ। ਅਗਲੇ ਦਿਨ ਪਤਾ ਲੱਗਿਆ ਜੀ ਕਿ ਉਹ ਤਾਂ ਮੋਗੇ ਦੀ ਪੁਲਿਸ ਦੇ ਕੋਲੇ ਹੈ। ਉਹਦਾ ਪਰਿਵਾਰ ਇਹ ਵੀ ਕਹਿੰਦਾ ਕਿ ਉਹਨੂੰ ਜਗਤਾਰ ਸਿੰਘ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਜੀ। ਜੰਡਿਆਲਾ ਮੰਜਕੀ ਦਾ ਰਹਿਣ ਵਾਲਾ ਜਗਤਾਰ ਸਿੰਘ ਆਪਣੇ ਪਰਿਵਾਰ ਸਣੇ ਇੰਗਲੈਂਡ ਦੇ ਵਿੱਚ ਜਿਹੜਾ ਉਹ ਰਹਿੰਦਾ ਹੈ। ਇੱਥੇ ਪਿੰਡ 'ਚ ਉਹਦੀ ਸਿਰਫ ਦਾਦੀ ਜਿਹੜੀ ਹੈ ਉਹ ਰਹਿੰਦੀ ਸੀਗੀ। ਜਗਤਾਰ ਸਿੰਘ ਜਿਹੜਾ ਸੀਗਾ ਜੀ ਇੱਥੇ ਵਿਆਹ ਕਰਾਉਣ ਦੇ ਵਾਸਤੇ ਆਇਆ ਸੀਗਾ, ਔਰ ਜਿਹੜਾ ਇੱਕ ਪਹਿਲਾਂ ਏਅਰਪੋਰਟ ਤੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਆ ਜਿਹੜਾ ਇੰਗਲੈਂਡ ਦੇ ਵਿੱਚ ਕੁਝ ਸਮਾਂ ਰਹਿ ਕੇ ਆਇਆ, ਉਹਨੇ ਜਗਤਾਰ ਸਿੰਘ ਦਾ ਜਿਹੜਾ ਵੀ ਉਹ ਨਾਮ ਦੱਸੀਦਾ ਜਿਹੜਾ ਕਿ ਜੰਮੂ ਦਾ ਰਹਿਣ ਵਾਲਾ ਹੈ ਜੀ।
ਔਰ ਉਧਰ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਜਿਹੜੀ ਕਤਲ ਹੋਏ ਕਿੰਨੇ ਲੋਕ, ਉਹਨਾਂ ਦੇ ਪਰਿਵਾਰਾਂ ਨੇ ਪੰਜਾਬ ਪੁਲਿਸ ਦੀ ਪਿੱਠ ਤੇ ਥਾਪੜੀ ਆ। ਪਰ ਨਾਲ ਦੀ ਨਾਲ ਪਾਦਰੀ ਕਤਲकांड ਮਾਮਲੇ ਦੇ ਵਿੱਚ ਜਿਹੜੇ ਈਸਾਈ ਆਗੂ ਨੇ, ਉਹਨਾਂ ਨੇ ਇਹ ਕਿਹਾ ਕਿ ਮੁਲਜ਼ਮਾਂ ਦਾ ਚਿਹਰਾ ਜਿਹੜਾ ਉਹ ਵਿਖਾਇਆ ਜਾਵੇ ਉਹਨਾਂ ਨੂੰ। ਇਹ ਥੋੜੀ ਜਿਹੜੀ ਵੱਖਰੀ ਆ ਉਹ ਉਹਨਾਂ ਨੇ ਮੰਗ ਕੀਤੀ ਆ। ਉਧਰ ਜਿਹੜੀ ਮੋਗੇ ਦੀ ਪੁਲਿਸ ਹੈ, ਜਿਹਦੇ ਉੱਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਪਹਿਲਾਂ ਲੱਗਦੇ ਰਹੇ, ਖਾਸ ਤੌਰ ਦੇ ਉੱਤੇ ਅਫਸਰਾਂ ਦੇ ਉੱਤੇ, ਜਿਸ ਤਰੀਕੇ ਨਾਲ ਉਹਨਾਂ ਦੀ ਪਿੱਠ ਜਿਹੜੀ ਆ ਜੀ ਉਹ ਥਾਪੜੀ ਜਾ ਰਹੀ ਹੈ, ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵਿਰੋਧੀ ਧਿਰਾਂ ਜਿਹੜੀਆਂ ਨੇ ਉਹਨਾਂ ਨੂੰ ਜਵਾਬ ਦੇਣ ਦੇ ਵਾਸਤੇ ਜਾਣਬੁੱਝ ਕੇ ਮੋਗੇ ਦੀ ਪੁਲਿਸ ਨੂੰ ਜਿਹੜਾ ਜੀ ਉਹ ਮੂਹਰੇ ਲਾਇਆ ਗਿਆ। ਬਿਲਕੁਲ ਜੀ, ਇਹਦੇ ਵਿੱਚ ਉਹ 1984 ਆਂਗੀ ਆ, ਫੜਨਾ ਕਿਤਿਓਂ ਦਿਖਾਉਣਾ ਕਿਤਿਓਂ, ਫੜ ਕੋਈ ਲੈਂਦਾ ਕਰ ਕੋਈ ਜਾਂਦਾ, ਕਰ ਸਰਕਾਰਾਂ ਹੀ ਜਾਂਦੀਆਂ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਕਿ ਉਹ ਪਾਰਟੀ ਤੋਂ ਬਾਹਰਲਿਆਂ ਨੂੰ ਰਾਜ ਸਭਾ ਵਿੱਚ ਭੇਜੇਗੀ। ਇਹ ਥੋੜਾ ਵੱਖਰਾ ਜਿਹੜਾ ਜੀ ਹੋ ਸਕਦਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਾਰਟੀ ਦੇ ਅੰਦਰ ਥੋੜੀ ਖਿੱਚਾ ਹੋਈ ਹੈ ਰਾਜ ਸਭਾ ਦੀ ਨੂੰ ਲੈ ਕੇ। ਆਮ ਆਦਮੀ ਪਾਰਟੀ ਦੇ ਕੋਲੇ 66 ਵਿਧਾਨ ਸਭਾ ਦੇ ਮੈਂਬਰ ਨੇ ਦਿੱਲੀ ਦੇ ਵਿੱਚ, ਤੇ ਉਹ 3 ਜਿਹੜੀਆਂ ਦੀ ਰਾਜ ਸਭਾ ਦੀਆਂ ਸੀਟਾਂ ਜਿਹੜੀਆਂ ਜਨਵਰੀ ਦੇ ਵਿੱਚ ਖਾਲੀ ਹੋਣੀਆਂ ਨੇ, ਇਹਦੇ ਉੱਤੇ ਉਹ ਪਾਰਟੀ ਦੇ ਵਿਚਾਲੇ ਜਿਹੜਾ ਦੀ ਖਿੱਚਾ ਹੋਈ ਆ ਉਹਨੂੰ ਘੱਟ ਕਰਨਾ ਚਾਹੁੰਦੀ ਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਸੇ ਕਰਕੇ ਉਹਨਾਂ ਨੇ ਅਪਰੋਚ ਇੱਕ ਤਾਂ ਕੀਤੀ ਜੀ ਰਘੂ ਰਾਮ ਰਾਜਨ ਦੇ ਕੋਲੇ, ਜਿਹੜੇ RBI ਦੇ ਸਾਬਕਾ ਗਵਰਨਰ ਨੇ। ਇਹ ਕਿਹਾ ਜਾ ਜੀ ਕਿ ਰਘੂ ਰਾਮ ਰਾਜਨ ਹੋਰਾਂ ਨੇ ਅਜੇ ਇਹਦੇ ਬਾਰੇ ਡਿਸਾਈਡ ਨਹੀਂ ਕੀਤਾ ਕਿ ਕੀ ਉਹ ਰਾਜ ਸਭਾ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀ ਜਾਣ ਵਾਲੀ ਐਕਸੈਪਟ ਕਰਨਗੇ ਜਾਂ ਨਹੀਂ। ਇਹ ਕਿਹਾ ਜਾ ਰਿਹਾ ਜੀ ਕਿ ਰਘੂ ਰਾਮ ਰਾਜਨ ਹੋਰਾਂ ਤੋਂ ਬਿਨਾਂ ਪਾਰਟੀ ਕਾਨੂੰਨ ਤੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਕੰਮ ਕਰਦੇ ਕਿਸੇ ਸ਼ਖਸੀਅਤ ਨੂੰ ਉਮੀਦਵਾਰ ਬਣਾ ਸਕਦੀ ਹੈ। ਔਰ ਇਸ ਤੋਂ ਇਲਾਵਾ ਤਿੰਨੇ ਸੀਟਾਂ ਜਿਹੜੀਆਂ ਦੀ ਉਹ ਇਸੇ ਤਰੀਕੇ ਦੇ ਨਾਲ ਵੱਖ-ਵੱਖ ਖੇਤਰਾਂ ਦੇ ਵਿੱਚ ਨੋਨ ਜਿਹੜੀਆਂ ਪਰਸਨੈਲਿਟੀ ਆ ਉਹਨਾਂ ਨੂੰ ਦੇ ਸਕਦੀ। ਇੱਕ ਤਾਂ ਜਿਹੜਾ ਜੀ ਰੀਜ਼ਨ ਇਹ ਹੋਊਗਾ ਕਿ ਪਾਰਟੀ ਦੇ ਅੰਦਰੂਨੀ ਜਿਹੜੀ ਚੱਲ ਰਹੀ ਖਿੱਚਾ ਧੂਈ ਆ ਉਹਨੂੰ ਖਤਮ ਕੀਤਾ ਜਾ ਸਕੇ, ਕਿਉਂਕਿ ਪਾਰਟੀ ਲੀਡਰਸ਼ਿਪ ਦੇ ਨਾਲ ਨਾਰਾਜ਼ਗੀ ਜਤਾ ਚੁੱਕੇ ਕੁਮਾਰ ਵਿਸ਼ਵਾਸ ਜਿਹੜਾ ਜੀ ਉਹ ਇਸ ਦੌੜ ਦੇ ਵਿੱਚ ਹੈ। ਪਰ ਮੁੱਖ ਮੰਤਰੀ ਜਿਹੜੇ ਨੇ ਅਰਵਿੰਦ ਕੇਜਰੀਵਾਲ ਹੋਰੀ, ਉਹ ਉਹਨੂੰ ਉੱਪਰਲੇ ਸਦਨ ਜਿਹੜਾ ਉਹ ਭੇਜਣ ਦੇ ਮੌਕਾ ਸ਼ਾਇਦ ਦੇਣਾ ਨਹੀਂ ਚਾਹੁੰਦੇ, ਜਿਹਦੇ ਕਰਕੇ ਉਹ ਦੂਜੀਆਂ ਪਾਰਟੀਆਂ ਦੇ ਵਿੱਚ ਇਹ ਵੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਪਾਰਟੀ ਨਿਵੇਕਲੀ ਸਿਆਸਤ ਕਰਦੀ ਹੈ ਤੇ ਆਪਣੇ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਛੱਡ ਕੇ ਉਹ ਬਾਹਰਲਿਆਂ ਨੂੰ ਜਿਹੜੇ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈ ਉਹਨਾਂ ਨੂੰ ਇਹ ਸੀਟਾਂ ਜਿਹੜੀਆਂ ਦੀ ਉਹ ਦੇ ਸਕਦੀ ਹੈ। ਹਾਲ ਦੀ ਘੜੀ ਇਹਨਾਂ 3 ਸੀਟਾਂ ਦੇ ਉੱਤੇ ਜਨਾਰਦਨ ਦਵਿਵੇਦੀ, ਪਰਵੇਜ਼ ਹਾਸ਼ਮੀ ਤੇ ਕਰਨ ਸਿੰਘ ਨੁਮਾਇੰਦਗੀ ਕਰ ਰਹੇ ਆ। ਜਨਵਰੀ ਮਹੀਨੇ ਦੇ ਵਿੱਚ ਇਹਨਾਂ ਦੀ ਟਰਮ ਜਿਹੜੀ ਹੈ ਜੀ ਉਹ ਖਤਮ ਹੋ ਜਾਣੀ ਹੈ। ਤੇ ਉਦੋਂ ਤੱਕ ਜੇ ਰਘੂ ਰਾਮ ਰਾਜਨ ਹੋਰੀ ਖਾਸ ਤੌਰ ਦੇ ਉੱਤੇ ਰਾਜ ਸਭਾ ਦੇ ਵਿੱਚ ਜਾਂਦੇ ਆ ਤੇ ਬਿਲਕੁਲ ਇਹ ਨਿਵੇਕਲੀ ਗੱਲ ਹੋਊਗੀ। ਰਘੂ ਰਾਮ ਰਾਜਨ ਹੋਰੀ ਉਹ ਵਿਅਕਤੀ ਨੇ ਜੀ ਜਿਨ੍ਹਾਂ ਨੇ ਨੋਟਬੰਦੀ ਦਾ ਵਿਰੋਧ ਕੀਤਾ ਸੀਗਾ, ਜਿਹਦੇ ਕਰਕੇ ਉਹਨਾਂ ਨੂੰ RBI ਦੇ ਗਵਰਨਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਜੀ, ਤੇ ਅੱਗੇ ਆਪਾਂ ਸੜਕਾਂ ਤੇ ਮਰ ਰਹੇ ਨੇ ਲੋਕ ਤੇ ਘਰ ਘਰ ਹਾਹਾਕਾਰ ਮਚੀ ਹੋਈ ਆ, ਪਰ ਜਿਹੜੇ ਸਿਆਸਤਦਾਨ ਆ ਉਹ ਇਸ ਤੇ ਵੀ ਸਿਆਸਤ ਕਰ ਰਹੇ। ਬਿਲਕੁਲ ਜੀ, ਐਕਚੁਅਲੀ ਇਸ ਵੇਲੇ ਪੰਜਾਬ ਦੇ ਵਿੱਚ ਸਹੀ ਪੁੱਛੋ ਤਾਂ ਹਾਹਾਕਾਰ ਜਿਹੜੀ ਹੈ ਜੀ ਉਹ ਮਚੀ ਹੋਈ ਹੈ। ਜਿਹੜੀਆਂ ਡਾਕਟਰ ਨੇ ਜੀ ਉਹ ਵਾਰਨਿੰਗ ਜਾਰੀ ਕਰ ਰਹੇ ਆ ਕਿ ਇਹਦੇ ਉੱਤੇ ਕੋਈ ਜਿਹੜਾ ਮਾਸਕ ਆ ਉਹ ਕੰਮ ਨਹੀਂ ਕਰਦਾ ਇਸ ਵੈਦਰ ਦੇ ਉੱਤੇ। ਔਰ ਇਹ ਵੀ ਜਿਹੜਾ ਜੀ ਕਹਿ ਰਹੇ ਨੇ ਕਿ ਇਹਨਾਂ ਮਾਸਕ ਦੇ ਉੱਤੇ ਬਹੁਤੇ ਪੈਸੇ ਉਹ ਨਾ ਖਰਚੋ। ਥਾਂ ਦੇ ਉੱਤੇ ਹਾਦਸੇ ਜਿਹੜੇ ਹੋ ਰਹੇ ਆ, ਕੱਲ ਦੇ ਵਿੱਚ ਜਿਹੜੀਆਂ ਇਹ ਬਠਿੰਡੇ ਦੇ ਵਿੱਚ ਡੈਥ ਪੰਜਾਬ ਦੇ ਵਿੱਚ ਵੱਡਾ ਹਾਦਸਾ ਹੈਗਾ ਇਹਦਾ ਜੀ। ਇਸ ਤੋਂ ਇਲਾਵਾ 3 ਡੈਥ ਹੋਰ ਹੋਈਆਂ। ਹਰਿਆਣੇ ਦੇ ਵਿੱਚ 7 ਲੋਕ ਜਿਹੜੇ ਜੀ ਉਹ ਮੌਤ ਦੇ ਮੂੰਹ ਜਾ ਪਏ। ਜਿਹੜੇ ਦਿੱਲੀ ਦੇ ਵਿੱਚ ਇਸ ਵੇਲੇ ਹਾਲਾਤ ਜਿਹੜੇ ਆ ਜੀ ਉਹ ਵੀ ਬਹੁਤ ਮਾੜੇ ਬਣੇ ਪਏ ਆ। ਦਿੱਲੀ ਦੇ ਵਿੱਚ ਦੁਬਾਰਾ ਫਿਰ ਔਡ ਈਵਨ ਜਿਹੜਾ ਜੀ ਫਾਰਮੂਲਾ ਛੇਤੀ ਸਾਹਮਣੇ ਆ ਸਕਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਗੱਲ ਆਖੀ ਕਿ ਉਹ ਇਸ ਮਸਲੇ ਦੇ ਉੱਤੇ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਨੇ, ਜਿਹੜਾ ਇਹ ਸਮੋਗ ਵਾਲੀ ਸਮੱਸਿਆ ਬਣੀ ਹੋਈ ਹੈ। ਇਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਗੱਲਬਾਤ ਦੀ ਤਾਂ ਕੋਈ ਗੱਲ ਨਹੀਂ ਜੀ, ਪਰ ਇਹ ਮਾਮਲਾ ਤਾਂ ਸੈਂਟਰ ਦੀ ਸਰਕਾਰ ਦੇ ਅੰਡਰ ਹੈ। ਸੈਂਟਰ ਦੀ ਸਰਕਾਰ ਇਸ ਮਾਮਲੇ ਦੇ ਵਿੱਚ ਕੋਈ ਮਦਦ ਜਿਹੜੀ ਆ ਉਹ ਕਰ ਸਕਦੀ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਉਹਦੀ ਸੈਂਟਰ ਦੀ ਸਰਕਾਰ ਜਿਹੜੀ ਆ ਜੀ ਉਹਦੇ ਤੱਕ ਅਪਰੋਚ ਲਾਉਣ ਤਾਂ ਜ਼ਿਆਦਾ ਬਿਹਤਰ ਹੈ। ਭਾਵ ਕਿ ਇੱਕ ਦੂਜੇ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਜੀ ਉਹ ਸੁੱਟੀ ਜਾ ਰਹੀ ਹੈ। ਕੋਈ ਇੱਕ ਦੇ ਉੱਤੇ ਸੁੱਟੀ ਜਾਂਦਾ, ਦੂਸਰਾ ਜਿਹੜਾ ਜੀ ਦੂਜੇ ਦੇ ਉੱਤੇ ਸੁੱਟੀ ਜਾਂਦਾ ਹੈ। ਇਹ ਆ ਕਿ ਲੋਕਾਂ ਦੇ ਵਿੱਚ ਮਚੀ ਹਾਹਾਕਾਰ ਕਰਕੇ ਦਿੱਲੀ ਨੇ ਤਾਂ ਜਿਹੜੇ ਸਕੂਲ ਬੰਦ ਕੀਤੇ ਸੀਗੇ, ਪੰਜਾਬ ਦੇ ਵਿੱਚ ਵੀ ਸਕੂਲ ਜਿਹੜੇ ਆ ਜੀ ਉਹ ਸਾਰੇ ਬੰਦ ਕਰ ਦਿੱਤੇ ਗਏ ਆ 11 ਤਰੀਕ ਤੱਕ। ਉਦੋਂ ਤੱਕ ਉਦੋਂ ਬਾਅਦ ਜਿਹੜਾ ਜੀ ਅਗਲੇ ਹੁਕਮ ਜਿਹੜੇ ਜਾਰੀ ਹੋਣਗੇ, ਖੋਲਣੇ ਆ ਕਿ ਨਹੀਂ ਖੋਲਣੇ, ਜੇ ਖੋਲਣੇ ਆ ਤੇ ਕਿਸ ਸਮੇਂ ਦੇ ਉੱਤੇ ਜਿਹੜਾ ਜੀ ਉਹ ਖੋਲਣੇ ਆ। ਪਰ ਸੜਕਾਂ ਦੇ ਉੱਤੇ ਜਿਹੜੀ ਮੌਤ ਨੱਚਦੀ ਫਿਰਦੀ ਆ,
ਇਸ ਮਸਲੇ ਦੇ ਉੱਤੇ ਕੁਛ ਵੀ ਜਿਹੜੀ ਕੋਈ ਸਰਕਾਰ ਕੁਛ ਨਹੀਂ ਕਰ ਰਹੀ। ਕੋਈ ਬਿਆਨ, ਹਾਂ ਇਹ ਬਿਆਨ ਜ਼ਰੂਰ ਆ ਰਹੇ ਕਿ ਲੱਖ ਰੁਪਈਆ ਮਰਨ ਵਾਲਿਆਂ ਨੂੰ, 50,000 ਰੁਪਈਆ ਜਿਹੜਾ ਜੀ ਉਹ ਜ਼ਖਮੀਆਂ ਨੂੰ। ਕੀ 1 ਲੱਖ ਰੁਪਈਆ ਜਿਹੜਾ ਜੀ ਉਹ ਦੇ ਕੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੀਆਂ ਜੀ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹਦੇ ਉੱਤੇ ਸਿਵਾਏ ਸਿਆਸਤ ਤੋਂ ਹੋਰ ਕੁਛ ਨਹੀਂ ਜਿਹੜਾ ਜੀ ਉਹ ਹੋ ਰਿਹਾ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਜਿਹੜੀਆਂ ਕਿਸਾਨਾਂ ਨੂੰ ਵੋਟ ਬੈਂਕ ਦੇ ਤੌਰ ਦੇ ਉੱਤੇ ਵਰਤਦੀਆਂ ਰਹੀਆਂ ਨੇ, ਅੱਜ ਵੀ ਜਿਹੜਾ ਜੀ ਉਹ ਵਰਤ ਰਹੀਆਂ ਨੇ, ਉਹਨਾਂ ਦੀ ਚੁੱਕ ਦੇ ਵਿੱਚ ਆ ਕੇ ਜੋ ਹਾਲਾਤ ਜਿਹੜੇ ਜੀ ਇੱਥੇ ਪੰਜਾਬ ਹਰਿਆਣਾ ਨੇ ਆਪਣੇ ਸਿਰਜਲੇ ਹੋਏ ਆ, ਪਤਾ ਨਹੀਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਕਿਹੋ ਜਿਹੀਆਂ ਲਾਹਨਤਾਂ ਜਿਹੜੀਆਂ ਇਸ ਮੌਜੂਦਾ ਜਿਹੜੇ ਦੌਰ ਦੇ ਵਿੱਚ ਜੀ ਰਹੇ ਲੋਕ ਨੇ ਉਹਨਾਂ ਨੂੰ ਇਹ ਪਾਉਣਗੀਆਂ ਕਿ ਕਿਹੋ ਜਿਹਾ ਮਾਹੌਲ ਤੁਸੀਂ ਸਾਨੂੰ ਦਿੱਤਾ ਜੀ ਵਿਰਾਸਤ। ਬਿਲਕੁਲ ਜੀ, ਉਹਨਾਂ ਨੂੰ ਤੇ ਕੋਈ ਸੁਰਤ ਨਹੀਂ। ਪਰ ਜਾਂਦੇ ਜਾਂਦੇ ਆਪਾਂ ਕੋਈ ਇੱਕ ਸਵਾਲ ਆ ਕਿ ਜਿਹੜੇ ਆਧਾਰ ਕਾਰਡ ਦਾ ਰੌਲਾ ਪੈਂਦਾ ਕਿ ਆਧਾਰ ਕਾਰਡ ਇਸ ਚੀਜ਼ ਨਾਲ ਜੋੜੋ, ਕਿਹੜੀ ਚੀਜ਼ ਨਾਲ ਜੋੜਨਾ? ਕਿਉਂਕਿ ਬਹੁਤ ਸਾਰੇ ਲੋਕ ਆ ਉਹ 31 ਦਸੰਬਰ ਤੋਂ ਪਹਿਲਾਂ ਆਉਣਾ ਚਾਹੁੰਦੇ ਨੇ। ਤਾਂ ਫਿਰ ਇੱਕ ਹੋਰ ਵੀ ਹੈਗਾ ਕਿ ਕੀ ਇਸ ਦੀ ਤਰੀਕ ਵੱਧ ਗਈ? ਇਹ ਤਰੀਕ ਵੱਧ ਗਈ ਹੈ ਜੀ, ਮਾਰਚ ਦੀ 31 ਤੱਕ ਜਿਹੜੀ ਹੈ ਜੀ ਉਹ ਕਰ ਦਿੱਤੀ ਗਈ ਆ। ਕਾਹਲੀ ਕਰਨ ਦੀ ਜ਼ਰੂਰਤ ਨਹੀਂ ਆ। ਜਿਹੜਾ ਆਧਾਰ ਕਾਰਡ ਹੈ ਜੀ ਉਹਨੂੰ ਤੁਹਾਨੂੰ ਆਪਣੇ ਬੈਂਕ ਅਕਾਊਂਟ ਦੇ ਨਾਲ ਜੋੜਨਾ ਪੈਣਾ ਜਿਹੜਾ ਜੀ 31 ਮਾਰਚ ਤੱਕ। ਪਰ ਉਹਦੇ ਵਿੱਚ ਪਏ ਜਿਹੜੇ ਤੁਹਾਡੇ ਪੈਸੇ ਆ ਜਾਂ ਕੋਈ FD ਆ ਉਹ ਸੁਰੱਖਿਅਤ ਆ, ਉਹਨੂੰ ਕੁਝ ਨਹੀਂ ਹੋਣ ਲੱਗਿਆ ਜੀ। ਜਿਹੜੇ ਪਹਿਲਾਂ ਦੇ ਤੁਸੀਂ ਜਮ੍ਹਾਂ ਕਰਾਏ ਹੋਏ ਆ, ਇਹ ਆਧਾਰ ਕਾਰਡ ਜਿਹੜਾ ਜੀ ਤੁਹਾਨੂੰ ਉਦੋਂ ਦੀ ਜ਼ਰੂਰਤ ਪਊਗੀ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾਉਣੇ ਆ ਅਕਾਊਂਟ ਦੇ ਖਾਤੇ ਦੇ ਵਿੱਚ। ਜੇ ਉਹ ਨਹੀਂ ਲੱਗਿਆ ਹੋਊਗਾ ਤੇ ਉਹ ਪੈਸੇ ਜਿਹੜੇ ਆ ਉਹ ਜਮ੍ਹਾਂ ਨਹੀਂ ਹੋਣਗੇ। ਪਹਿਲਾਂ ਪਏ ਪੈਸੇ ਦੇ ਉੱਤੇ ਕੁਛ ਨਹੀਂ ਜਿਹੜਾ ਜੀ ਉਹ ਹੋਣ ਲੱਗਿਆ। ਤਾਂ ਇਹਦੇ ਤੋਂ ਪੈਨਿਕ ਹੋਣ ਦੀ ਜਿਹੜਾ ਜੀ ਉਹ ਜ਼ਰੂਰਤ ਨਹੀਂ ਆ। ਬੈਂਕਾਂ ਵਗੈਰਾ ਦੇ ਤੁਹਾਡੇ ਕੋਲੇ ਫੋਨ ਹੋਣਗੇ। ਹਾਂ, ਜਿਨ੍ਹਾਂ ਦੀਆਂ ਪੈਨਸ਼ਨਾਂ ਆਉਂਦੀਆਂ ਨੇ ਅਕਾਊਂਟ ਦੇ ਵਿੱਚ ਉਹਨਾਂ ਨੂੰ ਕੰਪਲਸਰੀ ਜਿਹੜਾ ਜੀ ਉਹ ਹੋ ਜਾਊਗਾ ਇਹ ਆਧਾਰ ਕਾਰਡ ਲਾਉਣਾ, ਨਹੀਂ ਤਾਂ ਉਹਨਾਂ ਦੀਆਂ ਜਿਹੜੇ ਅਕਾਊਂਟਾਂ ਦੇ ਵਿੱਚ ਇਹ ਪੈਨਸ਼ਨਾਂ ਨਹੀਂ ਆਉਣਗੀਆਂ ਜੀ। ਜਿਹੜੇ ਤੁਹਾਡੇ ਖਾਤੇ ਇੱਥੇ ਖੁੱਲੇ ਹੋਏ ਆ, ਕਿਸੇ ਦਾ ਕੋਈ NRI ਖਾਤਾ, NRE ਅਕਾਊਂਟ ਹੈ, ਉਹਦੇ ਉੱਤੇ ਜ਼ਰੂਰਤ ਨਹੀਂ ਹੈ। ਬਿਲਕੁਲ, ਜਿਹੜੇ ਇੱਥੇ ਪੰਜਾਬ ਦੇ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਆ ਮੇਰੇ ਖਿਆਲ ਦੇ ਵਿੱਚ ਉਹੀ ਹੈਗਾ। ਬਾਕੀਆਂ ਦੇ ਕੋਲ NRI ਜਿਹੜੇ ਖਾਤੇ ਆ ਉਹਨਾਂ ਦੇ ਵਿੱਚ ਇਹ ਨਹੀਂ ਲਾਉਣਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।